ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਦਰਸ਼ਕੋ, ਇਹ ਉਹ ਦਿਨ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 1699 ਈਸਵੀ ਵਿੱਚ। ਇਸੇ ਵਿਸ਼ੇ ਨਾਲ ਸੰਬੰਧਿਤ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਟਾਈਮ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ। ਆਓ ਉਹਨਾਂ ਨੇ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਅਪ੍ਰੈਲ 2015 ਪਹਿਲੀ ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਜਿਵੇਂ ਕਿ ਅਸੀਂ ਅਨਾਉਂਸ ਕੀਤਾ ਹੈਗਾ ਕਿ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ, ਤਾਂ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਦੇਖੋ, ਅਸੀਂ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਕਿਹਾ ਸੀ ਕਿ ਜਿਉਂ ਹੀ ਚੇਤ ਦੇ ਮਹੀਨੇ ਦੇ ਅਖੀਰਲੇ ਦਿਨ ਗੁਜ਼ਰਦੇ ਨੇ ਔਰ ਵਿਸਾਖ ਵੱਲ ਸਮੇਂ ਦੀ ਚਾਲ ਤੁਰਦੀ ਹੈ ਤੇ ਸਾਰੀ ਫਿਜ਼ਾ ਦੇ ਵਿੱਚ ਇੱਕ ਕੇਸਰੀ ਰੰਗ, ਨੀਲਾ ਰੰਗ, ਦਸਵੇਂ ਪਾਤਸ਼ਾਹ ਦਾ ਬਾਣਾ, ਇਹ ਸਾਰੀ ਫਿਜ਼ਾ 'ਚ ਤੁਸੀਂ ਮਹਿਸੂਸ ਕਰਦੇ ਹੋ ਜੀ। ਜੇ ਅੱਖਾਂ ਬੰਦ ਕਰੀਏ ਤੇ ਫਿਰ ਅਨੰਦਪੁਰ ਦੀ ਧਰਤੀ ਵੱਲ ਨਜ਼ਰ ਜਾਂਦੀ ਹੈ। ਉਸ ਉੱਚੀ ਕੇਸਗੜ੍ਹ ਦੀ ਪਹਾੜੀ ਤੋਂ, ਜਿਹੜੀ ਉਦੋਂ ਤਾਂ ਕੇਸਗੜ੍ਹ ਨਹੀਂ ਸੀ, ਖਾਲਸਾ ਪੰਥ ਦੀ ਸਾਜਨਾ ਨਾਲ ਔਰ ਪੰਜ ਕਕਾਰਾਂ 'ਚ ਜਿੱਥੇ ਸਭ ਤੋਂ ਅਹਿਮ ਜਿਹੜਾ ਹੈ ਕੇਸ ਨੇ, ਜਿਸ ਪ੍ਰਥਾਏ ਭਾਈ ਨੰਦ ਲਾਲ ਜੀ ਦਾ ਇਹ ਵਾਕ ਅਸੀਂ ਰਹਿਤਨਾਮਿਆਂ 'ਚ ਵੀ ਦੇਖਦੇ ਹਾਂ ਕਿ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਹਰਗਿਜ਼ ਨਾ ਬਾਸ਼ਦੀ ਪੰਜ ਮੁਆਫ ਕੜਾ ਕਾਰਦ ਕੱਚ ਕੰਗਾ ਬਿਦਾ ਬਿਨਾ ਕੇਸ ਹੇ ਚਸਤ ਜ਼ੁਮਲਾ ਨਿਸ਼ਾਂ ਜੀ। ਕਿ ਸਿੱਖੀ ਦੇ ਇਹ ਪੰਜ ਪ੍ਰੇਮ ਜਿਹੜੇ ਨੇ ਉਹਨਾਂ ਦੇ ਪ੍ਰੇਮ ਰੂਪ ਹੈ, ਉਸ ਦੀ ਬਖਸ਼ਿਸ਼ ਹੈ ਗੁਰੂ ਦੀ, ਉਹ ਨਿਸ਼ਾਨ ਸਟੈਂਪ ਨੂੰ ਕਹਿੰਦੇ ਨੇ, ਗੁਰੂ ਦੀ ਮੋਹਰ ਹੈ। ਔਰ ਇਹ ਜਿਹੜੇ ਨੇ ਕਦੇ ਵੀ ਇਹਨਾਂ ਪੰਜਾਂ ਤੋਂ ਮੁਆਫੀ ਨਹੀਂ ਮਿਲ ਸਕਦੀ ਕਿਉਂਕਿ ਗੁਰੂ ਦਾ ਹੁਕਮ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਜੀ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਇਹਨਾਂ ਪੰਜਾਂ ਦੀ ਵੀ ਤਾਂ ਹੀ ਬਾਕੀ ਚਾਰ ਅਹਿਮ ਹੁੰਦੇ ਨੇ ਜੇ ਕੇਸ ਨੇ। ਬਿਨਾਂ ਕੇਸ ਹੇ ਚਸਤ ਜ਼ੁਮਲਾ ਨਿਸ਼ਾਂ, ਕੇਸਾਂ ਤੋਂ ਬਿਨਾਂ ਦੂਸਰੇ ਦੋ ਜਿਹੜੇ ਨੇ, ਦੋ ਜ਼ੁਮਲਾ ਦੋ ਨੂੰ ਕਹਿੰਦੇ ਨੇ ਕਿ ਚਾਰ ਜਿਹੜੇ ਨੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸੋ ਇਹ ਉਹ ਦਿਨ ਹੈ ਖਾਲਸਾ ਸਾਜਨਾ ਦਾ ਜਦੋਂ ਅਸੀਂ 316 ਵਰ੍ਹੇ ਪਹਿਲਾਂ ਵੱਲ ਨਜ਼ਰ ਮਾਰਦੇ, ਉਸ ਵੇਲੇ ਦਾ ਭਾਰਤੀ ਸਮਾਜ ਕਿਵੇਂ ਜਿਹੜਾ ਕਿ ਲਗਭਗ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਿਹੜੀ ਵਿਚਾਰਧਾਰਾ ਇਨਸਾਨੀ ਬਰਾਬਰੀ ਨੂੰ, ਇਨਸਾਨੀਅਤ ਦੇ ਐਲੀਮੈਂਟ ਨੂੰ ਰੈਕਗਨਾਈਜ਼ ਕਰਦੀ ਸੀ, ਨੀਵਿਆਂ ਨੂੰ ਗਲ ਨਾਲ ਲਾਉਂਦੀ ਸੀ ਜੀ, ਔਰਤਾਂ ਨੂੰ ਇੱਕ ਬਰਾਬਰ ਦਾ ਆਪਣਾ ਹਿੱਸੇਦਾਰ ਸਮਝਦੀ ਸੀ, ਹਰ ਚੀਜ਼ ਬਰਾਬਰੀ ਦੇ ਹੱਕ ਦੀ ਗੱਲ ਸੀ। ਔਰ ਇਹਨਾਂ ਸਾਰੀਆਂ ਗੱਲਾਂ ਦੇ ਜਿਹੜੇ ਬੀਜ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਵਿੱਚ ਮੌਜੂਦ ਨੇ। ਔਰ ਇਹੀ ਵਿਚਾਰਧਾਰਾ ਫਿਰ ਗੁਰੂ ਨਾਨਕ ਸਾਹਿਬ 1469 ਈਸਵੀ ਦੇ ਵਿੱਚ ਅਵਤਾਰ ਪ੍ਰਕਾਸ਼ ਹੁੰਦਾ ਹੈ ਉਹਨਾਂ ਦਾ, ਔਰ 1699 ਤੱਕ ਇਹ 230 ਸਾਲ ਦਾ ਸਮਾਂ ਲੱਗਦਾ। ਔਰ ਜਿਹੜਾ ਅੱਜ ਦੇ ਦਿਨ 316 ਸਾਲ ਪਹਿਲਾਂ ਪੰਜ ਕਕਾਰੀ ਇੱਕ ਪੂਰਨ ਮਨੁੱਖ ਜਿਹੜਾ ਹੈ ਉਹ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਚੀਜ਼ ਦੇ ਲਈ ਦੁਨਿਆਵੀ ਤੌਰ ਦੇ ਉੱਤੇ ਵੀ ਜਦੋਂ ਅਸੀਂ ਵਰਲਡ ਹਿਸਟਰੀ ਪੜ੍ਹਦੇ ਹਾਂ, ਸੁਣਾਉਂਦੇ ਹਾਂ ਕਿ ਕਿਵੇਂ ਕਿਸੇ ਨੇ ਸੋਚਿਆ ਕਿ ਇਹ ਕੀਤਾ ਜਾ ਸਕਦਾ ਹੈ, ਉਹਨੇ ਉਹਦਾ ਪੇਟੈਂਟ ਲਿਆ, ਫਿਰ ਉਹਨੇ ਕਿੰਨੀ ਦੇਰ ਜਿਹੜਾ ਹੈ ਉਸ ਦੇ ਉੱਤੇ ਕੰਮ ਕੀਤਾ, ਕਿੰਨੇ ਐਕਸਪੈਰੀਮੈਂਟ ਆਏ ਗਏ, ਫਿਰ ਉਹਨੇ ਇੱਕ ਫਾਈਨਲ ਪ੍ਰੋਡਕਟ ਦਿੱਤਾ ਹੈ। ਔਰ ਉਹ ਫਾਈਨਲ ਪ੍ਰੋਡਕਟ ਜਿਹੜਾ ਹੈ ਇਹ ਮਾਰਕੀਟ ਦੇ ਵਿੱਚ ਆਇਆ ਤੇ ਉਸ ਦਾ ਹੱਕ ਜਿਹੜਾ ਹੈ ਉਹਦੇ ਕੋਲ ਹੀ ਹੁੰਦਾ ਜਿਸ ਨੇ ਪੇਟੈਂਟ ਲਿਆ ਸੀ। ਸੋ ਮੈਂ ਸਮਝਦਾ ਹਾਂ ਕਿ 10 ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਦਸਵੇਂ ਪਾਤਸ਼ਾਹ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਰੂਪ 'ਚ ਗੁਰਤਾ ਦੇ ਨਾਲ ਜੋੜਿਆ ਜੀ। ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਤੇ ਆਮਦ ਔਰ ਇਹੀ ਕੁਛ ਜਿਹੜੇ ਸ਼ਬਦਾਂ ਦਾ ਆਪਸ ਦੇ ਵਿੱਚ ਮੇਲ ਸਹਿਜਵਨ ਨਹੀਂ ਹੁੰਦਾ, ਉਸ ਦਾ ਆਧਾਰ ਮਿੱਥਿਆ ਹੁੰਦਾ। ਜਦੋਂ ਅਸੀਂ ਪੰਥ ਕਹਿੰਦੇ ਤੇ ਆਪਣੇ ਆਪ 'ਚ ਮੁਕੰਮਲ ਤੌਰ ਤੇ ਅਸੀਂ ਖਾਲਸਾ ਪੰਥ ਕਹਿੰਦੇ, ਨਾ ਵੀ ਕਹੀਏ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਥ ਜਿਹੜਾ ਉਸ ਦਾ ਫਿਕਰ ਹੈ ਜਾਂ ਪੰਥ ਨਾਲ ਕੀ ਵਾਪਰੇਗਾ। ਸੋ ਜ਼ਾਹਰ ਹੈ ਕਿ ਜੇ ਅਸੀਂ ਇਹ ਪੰਥ ਸ਼ਬਦ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਨਾਲ ਗੁਰਬਾਣੀ ਦੇ ਵਿੱਚ ਇਸ ਦਾ ਆਧਾਰ ਦੇਖਣਾ ਚਾਹੀਏ ਤੇ ਫਿਰ ਅਸੀਂ ਭੱਟਾਂ ਦੇ ਸਵਈਏ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ
ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਉੱਤਮ ਪੰਥ, ਤੇ ਜਦੋਂ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਤੇ ਉਸ ਦਾ ਜ਼ਿਕਰ ਕਰਦੇ ਨੇ ਤੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੀ ਹੁਣ ਬੇਸ਼ੱਕ ਪੰਥ ਨੂੰ ਜਿਹੜੇ ਹਿੰਦੀ ਸਕਾਲਰ ਤੇ ਦੂਜੇ ਪੱਥ ਦੇ ਨਾਲ ਜੋੜ ਕੇ ਰਸਤੇ ਦੇ ਤੌਰ ਤੇ ਦੇਖਣਗੇ, ਪਰ ਪੰਥ ਇੱਕ ਮੁਕੰਮਲ ਉਹ ਵਿਚਾਰਧਾਰਾ ਸੀ ਜਿਹੜੀ ਕਿ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ਮਾਨ ਹੋ ਕੇ ਜਿਸ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ, ਔਰ ਉਸ ਬਾਰੇ ਅਸੀਂ ਦੇਖਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਗੁਰੂ ਨਾਨਕ ਸਾਹਿਬ ਨੇ ਇਹ ਰਾਜ ਧਰਤੀ ਦੇ ਉੱਤੇ ਸਥਾਪਿਤ ਕੀਤਾ, ਜਿਹਦਾ ਕਿਲਾ ਸੱਚ ਦਾ, ਔਰ ਇਸ ਦੀ ਨੀਂਹ ਜਿਹੜੀ ਹੈ ਉਹ ਬੜੀ ਡੂੰਘੀ ਹੈ, ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ ਜੀ। ਔਰ ਇਹ ਜਿਹੜਾ 230 ਸਾਲ ਦਾ ਸਫ਼ਰ ਹੈ ਉਸ ਮਨੁੱਖ ਨੂੰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਉਹ ਸਿਧਾਂਤ ਦਿੱਤੇ ਅਗੰਮੀ, ਨੀਚਾਂ ਨੂੰ ਆਪਣੇ ਗਲ ਨਾਲ ਆਇਆ, ਜਿਨ੍ਹਾਂ ਨੂੰ ਨੀਚ ਬਣਾਇਆ ਹੋਇਆ ਸੀ, ਜਨਮ ਤੋਂ ਕੋਈ ਨੀਚ ਨਹੀਂ ਸੀ, ਲੇਕਿਨ ਇਹ ਉਹਨਾਂ ਦੀ ਵਿਚਾਰਧਾਰਾ, ਮਨੂ ਦੀ ਵਿਚਾਰਧਾਰਾ, ਔਰਤ ਨੂੰ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਅਕਸਰ ਅਸੀਂ ਦੁਹਰਾਉਂਦੇ। ਔਰ ਇਸੇ ਤਰ੍ਹਾਂ ਮਨੁੱਖੀ ਬਰਾਬਰੀ ਦੀ ਗੱਲ ਤੇ ਜ਼ੁਲਮ ਦੇ ਸਾਹਮਣੇ ਖਲੋਣ ਦੀ ਗੱਲ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਜਦੋਂ ਅਸੀਂ 230 ਸਾਲ ਬਾਅਦ ਉਸ ਮੁਕੰਮਲ ਮਨੁੱਖ ਨੂੰ ਦੇਖਦੇ ਜਿਸ ਪਰ ਥਾਏ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜੀ ਕਿ ਇਹ ਅਕਾਲ ਪੁਰਖ ਦੀ ਫੌਜ ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਈ ਹੈ। ਔਰ ਇਹ ਜਿਹੜਾ ਪ੍ਰਗਟ ਹੋਣਾ ਹੈ ਇਹ ਉਸ 230 ਸਾਲ ਬਾਅਦ ਉਹ ਕੰਪਲੀਸ਼ਨ ਹੈ ਉਸ ਮਨੁੱਖ ਦੀ ਜਿਹੜਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨ ਹੈ, ਕਿ ਉਹ ਜਿਹੜਾ ਜਾਗਤ ਜੋਤ ਦੇ ਨਾਲ ਜੁੜਿਆ ਹੋਇਆ ਜੀ। ਹੁਣ ਇਹ ਜਦੋਂ ਅਸੀਂ ਸਾਰੇ ਹੀ, ਔਰ ਉਸ ਨੂੰ ਕਿਸ ਕਦਰ ਗੁਰੂ ਨੇ ਵਡਿਆਇਆ, ਆਪਣਾ ਆਪ ਉਹਦੇ 'ਚ ਰਿਫਲੈਕਟ ਕੀਤਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਕਿ ਮੈਂ ਇਹਨਾਂ ਦਾ ਬਣਾਇਆ ਹੋਇਆ। ਹੁਣ ਇਹ ਇੱਕ ਰੂਹਾਨੀਅਤ ਦੀ ਟਰਾਂਸਫਰ ਹੈ, ਔਰ ਇਹ ਜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਗੱਲ ਕਰੀਏ ਤੇ ਉਹ ਗੁਰੂ ਨਾਨਕ ਸਾਹਿਬ ਦੀ ਗੁਰੂ ਜੋਤ, ਨਾਨਕ ਜੋਤ ਇੱਕ ਸਿੱਖ ਦੇ ਸਾਹਮਣੇ ਜਿਹੜੇ ਭਾਈ ਲਹਿਣਾ ਬਣ ਕੇ ਆਏ, ਗੁਰੂ ਅੰਗਦ ਦੇ ਰੂਪ ਚ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾ ਕੇ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਇਆ ਸੀ। ਸੋ ਇਹ ਵੀ ਕੰਟੀਨਿਊਟੀ ਉਸ ਵਿਚਾਰਧਾਰਾ ਦੀ ਸੀ ਕਿ ਜਿੱਥੇ ਭਾਈ ਲਹਿਣਾ ਮੁਕੰਮਲ ਰੂਪ ਦੇ ਵਿੱਚ ਨਾਨਕ ਜੋਤ ਬਣ ਜਾਂਦੇ ਨੇ ਔਰ ਗੁਰੂ ਦੇ ਅੰਗ ਨਾਲ ਲਾ ਕੇ ਅੰਗਦ ਬਣ ਜਾਂਦੇ ਨੇ ਜੀ। ਇੱਥੇ ਫਰਕ ਇਹ ਹੈ ਕਿ ਗੁਰੂ ਪੰਜਾਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਸਿਰ ਝੁਕਾਉਂਦੇ ਨੇ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਆਪ ਉਹਨਾਂ ਦੇ ਸਾਹਮਣੇ ਜਿਹੜਾ ਉਹ ਵੀਰ ਰਸ ਹੋ ਕੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ। ਸੋ ਇਹ ਇੱਕ ਖੂਬਸੂਰਤ ਦੁਨੀਆ ਦੇ ਇਤਿਹਾਸ ਦਾ ਇੱਕ ਉਹ ਕ੍ਰਿਸ਼ਮਾ ਕਿ ਸਧਾਰਨ ਲੋਕ ਜਿਹੜੇ ਸਮਾਜ ਦੇ ਵਿੱਚ ਵੱਡਾ ਹਿੱਸਾ ਨੀਵੀਆਂ ਜਾਤਾਂ ਦਾ ਜਾਣਿਆ ਜਾਂਦਾ ਸੀ, ਜਿਨ੍ਹਾਂ ਕੋਲ ਡਿਗਨਿਟੀ ਵੀ ਨਹੀਂ ਸੀ ਜੀਣ ਦੀ, ਜਿਨ੍ਹਾਂ ਨੂੰ ਐਨੀਮਲਸ ਲਾਈਕ ਟ੍ਰੀਟ ਕੀਤਾ ਜਾਂਦਾ ਸੀ, ਔਰ ਜਿਨ੍ਹਾਂ ਬਾਰੇ ਕਿਹਾ ਜਾਂਦਾ, ਗੁਰੂ ਸਾਹਿਬ ਦਾ ਹੀ ਅਸੀਂ ਜਦੋਂ ਇਹ ਦੁਹਰਾਉਂਦੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹੂੰ, ਕਿ ਜਿਨ੍ਹਾਂ ਦੇ ਕੋਲ ਕੋਈ ਸਰਦਾਰੀ ਨਹੀਂ ਹੈ, ਜਿਨ੍ਹਾਂ ਨੂੰ ਨੀਵੇਂ ਨਤਾਣੇ ਜਿਹੜਾ ਉਹ ਐਲਾਨਿਆ ਹੋਇਆ, ਤੇ ਇੱਥੇ ਉਹ ਦਸਤੇ ਮੁਬਾਰਕ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਮੁਬਾਰਕ ਹੱਥਾਂ ਦੇ ਨਾਲ ਆਬੇ ਹਯਾਤ ਦਿੰਦੇ ਨੇ। ਹੁਣ ਇਹ ਅਧਿਆਤਮ ਦੀ ਦੁਨੀਆ 'ਚ ਆਬੇ ਹਯਾਤ ਉਹ ਹੈ ਜਿਹੜਾ ਅਮਰ ਕਰ ਦਿੰਦਾ ਹੈ, ਜਿਹੜਾ ਇਹ ਨਹੀਂ ਹੈ ਸਰੀਰ ਦਾ ਤਾਂ ਧਰਮ ਮਰਨਾ ਹੈ, ਸਰੀਰ ਆਇਆ ਜਾਏਗਾ, ਉਸ ਦੀ ਇੱਕ ਆਪਣੀ ਉਮਰ ਹੈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਪਰ ਇਹ ਆਬੇ ਹਯਾਤ ਉਹ ਹੈ ਜਿਹੜਾ ਮੌਤ ਦਾ ਡਰ ਕੱਢ ਦਿੰਦਾ ਹੈ, ਮੌਤ ਤੋਂ ਬੇਖੌਫ ਖਾਲਸਾ। ਫਿਰ 3 ਸਦੀਆਂ ਦਾ ਜਿਹੜਾ ਇਤਿਹਾਸ ਹੈ ਉਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਹ ਬੇਖੌਫ ਹੋਣਾ ਕੀ ਹੈ। ਔਰ ਮੈਂ ਜਦੋਂ ਗੱਲ ਕਰ ਰਿਹਾ ਮੇਰੀ ਯਾਦਾਂ 'ਚ ਪਈ ਇੱਕ ਪੁਰਾਤਨ ਕਿਸੇ ਕਵੀ ਦੀ ਰਚਨਾ ਜਿਹੜੀ ਕਿ ਉਸ ਜ਼ਮਾਨੇ 'ਚ, ਕਿਉਂਕਿ ਮਿਕਸ ਉਰਦੂ ਔਰ ਹਿੰਦੁਸਤਾਨੀ ਦਾ ਮੇਲ ਹੁੰਦਾ ਸੀ ਬਹੁਤ, ਔਰ ਬ੍ਰਜ ਭਾਸ਼ਾ ਜੀ, ਬਹੁਤ ਸਾਰੀਆਂ ਰਚਨਾਵਾਂ ਉਸ ਦੌਰ ਦੀਆਂ ਜਿਹੜੀਆਂ ਅੱਜ ਸਾਨੂੰ ਕਈਆਂ ਨੂੰ ਹਿੰਦੀ ਲੱਗਦੀਆਂ ਨੇ ਜਾਂ ਉਰਦੂ ਲੱਗਦਾ ਹੈ, ਪਰ ਇਹ ਉਸ ਵੇਲੇ ਦੀ ਲਿਟਰਰੀ ਜ਼ਬਾਨ ਸੀ। ਸੋ ਉਹਦੇ 'ਚ ਉਸ ਸੀਨ ਨੂੰ ਉਸ ਨੇ ਬਿਆਨਿਆ ਜਿਹੜਾ ਕਿ ਸ਼ਾਇਦ ਜੇ ਇਤਿਹਾਸਕ ਵੇਰ ਵਿੱਚ ਜਾਈਏ ਤਾਂ ਲੰਮਾ ਸਮਾਂ ਲਏਗਾ। ਔਰ ਉਹ ਸੀਨ ਖਿੱਚਦੇ ਨੇ ਕਿ ਹਾਥ ਮੇਂ ਲੇਕਰ
ਤੇਗ ਬ੍ਰਹਿਣਾ, ਬ੍ਰਹਿ ਜਿਹੜਾ ਬਿਰਹਾ ਤੋਂ ਹੈ ਕਿ ਜਿਹੜੀ ਪਿਆਸ ਦੇ ਵਿੱਚ ਵਿਛੋੜੇ ਵਾਲੀ ਹੈ। ਜਿਵੇਂ ਤੇਗ ਨਾਲ ਸਿਰ ਦੇ ਮੇਲ ਨੇ ਮੁਕੰਮਲ ਕਰ ਦੇਣਾ ਹੈ ਇਨਸਾਨ ਨੂੰ। हाथ में लेकर तेग बरहना कलगीधर जी आते हैं, रोब चेहरे पर दमके ऐसा देख शेर डर खाते हैं। प्रेम त्योरी मस्तक पर है, आंखें मत वाली हैं लाल, गर्ज शेर की मानद सतगुर मुख से यूं फरमाते हैं। है कोई ऐसा सिख गुरु का शीस जो हमको दे भेटा, भेखी भरमी कच्चे पिल्ले सारे दौड़े जाते हैं। उस समय उस संगत में से सिख गुरु का आलप का गुर चरणों में, बाह पकड़कर उसको सतगुर तंबू में ले जाते हैं। इस तरह सब संगत में से सिख गुरु के निकले 5, उनको दस्ते मुबारक से गुरु आबे हयात पिलाते हैं। कि ਇਹ ਉਹ ਸੀਨ 80,000 ਦਾ ਇਕੱਠ, ਸ਼ੇਰ ਦੀ ਮਾਨੰਦ, ਉਹ ਗਰਜ਼ ਇੱਕ ਸਿੱਖ ਚਾਹੀਦਾ ਕੁਰਬਾਨ ਹੋਣ ਲਈ ਧਰਮ ਤੋਂ ਜੀ। ਔਰ ਕਿਵੇਂ ਉਹ ਗੁਰੂ ਕਲਗੀਧਰ ਦਾ ਰੂਪ ਇਸ ਕਵੀ ਨੇ ਚਿਤਵਿਆ ਕਿ ਉਸ ਆਵਾਜ਼ ਦੇ ਵਿੱਚ ਸ਼ੇਰ ਦਾ ਦੀ ਭਬਕਾਰ ਹੈ, ਔਰ ਚਿਹਰੇ ਤੇ ਉਹ ਅੱਖਾਂ 'ਚ ਮਤਵਾਲਾਪਨ ਹੈ ਰੱਬ ਦੇ ਪਿਆਰ ਦਾ, ਔਰ ਮੱਥੇ ਤੇ ਪ੍ਰੇਮ ਦੀ ਤਿਉਰੀ ਹੈ। ਜਿਹੜੀ ਸਭ ਤੋਂ ਮੈਨੂੰ ਟੱਚਿੰਗ ਗੱਲ ਲੱਗੀ ਕਿ ਬੇਸ਼ੱਕ ਕਿਵੇਂ ਵੀਰ ਰਸ ਔਰ ਪ੍ਰੇਮ ਰਸ ਇਕੱਠਾ ਹੁੰਦਾ ਜੀ। ਤੁਸੀਂ ਪ੍ਰੇਮ ਕਿਸੇ ਦੀਆਂ ਅੱਖਾਂ 'ਚੋਂ ਦੇਖਦੇ ਹੋ, ਤੇ ਇੱਥੇ ਅੱਖਾਂ ਮਤਵਾਲੀਆਂ ਨੇ ਉਸ ਰੱਬ ਦੇ ਪਿਆਰ 'ਚ, ਤੇ ਉਹਨਾਂ ਸਿੱਖਾਂ ਵੱਲ, ਕਿਉਂਕਿ ਸੰਗਤ ਗੁਰੂ ਨੂੰ ਪਿਆਰੀ ਹੈ, ਗੁਰੂ ਕੀ ਸੰਗਤ ਹੈ, ਔਰ ਉਹ ਪ੍ਰੇਮ ਤਿਉਰੀ ਮਸਤਕ ਪਰ ਹੈ, ਆਂਖੇ ਮਤਵਾਲੀ ਹੈ ਲਾਲ, ਉਹ ਪ੍ਰੇਮ ਦੀ ਤਿਉਰੀ। ਤੇ ਫਿਰ ਉਹਨਾਂ ਪੰਜਾਂ ਨੂੰ ਆਪਣੀ ਹਿੱਕ ਨਾਲ ਲਾ ਕੇ ਪਿਆਰਾ ਕਹਿਣਾ, ਲਵਡ ਵਨਸ। ਔਰ ਕੱਲ ਹੀ ਮੈਂ ਸੁਣ ਰਿਹਾ ਸੀ ਕਿਸੇ ਵਿਚਾਰਵਾਨ ਦੇ ਵਿਊ ਜੀ ਕਿ ਵੀ ਜੇ ਸੰਗਤ ਦੇ ਵਿੱਚ ਅਸੀਂ ਜਦੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਕਿਰਪਾਨ ਭੇਟ ਕਰਕੇ ਪ੍ਰਸ਼ਾਦ ਵਰਤਾਉਂਦੇ, ਤੇ ਸਭ ਤੋਂ ਪਹਿਲਾਂ ਪੰਜਾਂ ਦੇ ਲਈ ਪ੍ਰਸ਼ਾਦ ਕੱਢਿਆ ਜਾਂਦਾ ਜੀ ਜੀ, ਜਿਹੜਾ ਕਿ ਵਰਤਾਇਆ ਜਾਂਦਾ। ਹੁਣ ਤਾਂ ਵਿੱਚ ਹੀ ਰਲਾ ਦਿੰਦੇ ਨੇ। ਹੁਣ ਉਹ 5 ਯਾਦ ਹੈ ਉਹਨਾਂ ਪਿਆਰਿਆਂ ਦੀ। ਉਹਨਾਂ ਨੇ ਕਿਹਾ ਕਿ ਜੀ ਇਹ 4 ਲਈ ਨਹੀਂ ਹੈ, ਆਪਣੇ ਪੁੱਤਰ 4 ਨੇ, ਚਾਰੋਂ ਕੁਰਬਾਨ ਹੋਏ ਨੇ, ਉਹਨਾਂ ਦਾ ਕੋਈ ਰੁਤਬਾ ਜਿਹੜਾ ਘੱਟ ਨਹੀਂ ਹੈ, ਲੇਕਿਨ ਆਪਣੇ ਬਿੰਦੀ ਪੁੱਤਰਾਂ ਤੋਂ ਉਹਨਾਂ ਨੇ ਉਹ ਨਾਦੀ ਪੁੱਤਰ ਖਾਲਸਾ ਜਿਹੜਾ ਹੈ ਉਹ ਉਸ ਨੂੰ ਪਹਿਲ ਦਿੱਤੀ, ਔਰ ਉਹ 5 ਅੱਜ ਵੀ ਅਸੀਂ ਯਾਦ ਕਰਦੇ ਹਾਂ। ਔਰ ਜਿਹੜਾ ਅੰਮ੍ਰਿਤ ਦਾ ਕੀ ਕ੍ਰਿਸ਼ਮਾ ਹੈ। ਔਰ ਫਿਰ ਇੱਕ ਨਾਨਕ ਚੰਦ ਨਾਜ਼ ਕਿਸੇ ਵੇਲੇ ਪ੍ਰਭਾਤ ਅਖਬਾਰ ਅਕਾਲੀ ਦਲ ਦੀ ਹੁੰਦੀ ਸੀ, ਉਸ ਦੇ ਐਡੀਟਰ ਹੈ, ਔਰ ਉਹਨਾਂ ਨੇ ਜ਼ਫਰਨਾਮਾ ਆਧਾਰਿਤ ਇੱਕ ਸ਼ੇਅਰ ਹੈ ਜਿਸ ਨੂੰ ਆਧਾਰ ਬਣਾ ਕੇ ਔਰ ਕੁਝ ਹੋਰ ਪਰਸ਼ੀਅਨ ਰਿਸੋਰਸਿਸ ਤੋਂ ਉਹਨਾਂ ਨੇ ਇੱਕ ਨਜ਼ਮ ਕਿ ਅੰਮ੍ਰਿਤ ਦਾ ਕੀ ਕ੍ਰਿਸ਼ਮਾ ਹੈ ਜਾਂ ਅੰਮ੍ਰਿਤ ਨੇ ਕੀ ਤਬਦੀਲੀ ਲਿਆਂਦੀ ਉਹਨਾਂ ਨੇ ਕਿਹਾ। ਔਰ ਉਹਦੇ ਚੋਂ ਪਹਿਲਾਂ ਉਸ ਸ਼ੇਅਰ ਨੂੰ ਕੋਟ ਕਰਦੇ ਨੇ ਕਿ ਮਨ ਆਂਕਨੂ ਬੇਆਫਜ਼ਾਲੇ ਪੁਰਸ਼ ਅਕਾਲ, ਕੁਨਬ ਸੇ ਆਬ ਆਹਿਨ चुना बर्गशाल, जो लोहे के बर्तन में पानी भरा तो पानी में लोहे का खंडा धरा, हिलाया जो वो खंडा मैंने जरा तो पानी में लोहे का जहर घुला, नजर आए कतरे मचलते हुए, उभरते हुए और उछलते हुए, एक एक कतरा दरियाए जोशो खरोश, एक एक तूफान महशर बदोश, एक एक मौज में नहराए इनकलाब, एक एक मौज में जराए आफताब। जब इन कतरों पे मैंने डाली नजर तो देखा शजायत का उनमें असर, हर एक कतरा जलवाए जिंदगी, हर एक कतरा में नूर ता बंदगी, खवेदा हुए जिंदगी के नुकात। ये था आबे आहिन के आबे हयात, इस अमृत से बरसात होने लगी, मुँह अफसरदा कलियों के धोने लगी, चमन में शगुफ्ता हुआ फूल फूल, गई मुर्दनी ताज़ा कलियों के भूल, इस अमृत से बरसात होने लगी, मुँह अफसरदा कलियों के धोने लगी। इस अमृत से एक बूंद चिड़िया ने पी, पकड़ ली उस जुबां शाहबाज की। ये है वो करिश्मा
ਕਿ ਵੀ ਉਸ ਨੇ ਕਿਵੇਂ ਮੁਰਦਨੀ ਗਈ ਮੁਰਦਨੀ ਤਾਜ਼ਾ ਕਲੀਆਂ ਕੋ ਭੂਲ। ਜਿਵੇਂ ਬਾਗ ਦੇ ਵਿੱਚ ਜਦੋਂ ਰੋਜ਼ਾਨਾ ਤੁਸੀਂ ਜਿਨ੍ਹਾਂ ਨੇ ਪਲਾਂਟਸ ਲਾਏ ਨੇ, ਫੁੱਲ ਲਾਏ ਨੇ, ਸਵੇਰੇ ਜਾਂਦੇ ਨੇ, ਕੋਈ ਤਾਜ਼ੀ ਕਲੀ ਖਿੜੀ ਹੁੰਦੀ ਹੈ, ਜੀ ਉਸ ਦੀ ਖਿੜਾਟ ਦੇ ਵਿੱਚ ਇੱਕ ਬਹਾਰ ਹੁੰਦੀ ਹੈ। ਉੱਥੇ ਕੋਈ ਮੁਰਦਨੀ ਨਹੀਂ ਹੁੰਦੀ, ਕੋਈ ਮੁਰਦੇ ਹਾਣ ਨਹੀਂ ਹੁੰਦੀ। ਕਿ ਵੀ ਇੱਥੇ ਉਹ ਕ੍ਰਿਸ਼ਮਾ ਗੁਰੂ ਕਲਗੀਧਰ ਨੇ ਕੀਤਾ ਕਿ ਗਈ ਮੁਰਦਨੀ ਤਾਜ਼ਾ ਕਲੀਆਂ ਕੋ, ਉੱਥੇ ਕਲੀਆਂ ਨੇ। ਚਾਰ ਚਫੇਰੇ ਜਿਹੜਾ ਇਸ ਅੰਮ੍ਰਿਤ ਸੇ ਬਰਸਾਤ ਹੋਣੇ ਲਗੀ। ਚਾਰ ਚਫੇਰੇ ਇੱਕ ਜ਼ਿੰਦਗੀ ਦਾ, ਐਵੇਂ ਨਹੀਂ ਆਨੰਦਪੁਰ ਹੈ ਸਿਟੀ ਆਫ ਬਲਿਸ, ਆਨੰਦ ਦਾ ਸ਼ਹਿਰ, ਜਿੱਥੇ ਹਰ ਕੋਈ ਆਨੰਦ ਦੇ ਵਿੱਚ ਹੈ। ਜਿਹੜਾ ਪਾਣੀ ਦੁਸ਼ਮਣ ਔਰ ਸੱਜਣ ਨੂੰ ਪਿਆਰ ਹੈ, ਭਾਈ ਕਨ੍ਹਈਆ ਉਹ ਵੀ ਗੁਰੂ ਦੇ ਪਿਆਰ 'ਚ। ਜਿਹੜੇ ਭਾਈ ਨੰਦ ਲਾਲ ਜਿਨ੍ਹਾਂ ਦੀ ਅਸੀਂ ਰਚਨਾਵਾਂ ਨੂੰ ਇੱਕ ਵਾਰ ਹਫ਼ਤੇ 'ਚ ਸ਼ੇਅਰ ਕਰਦੇ, ਜਦੋਂ ਉਹਨਾਂ ਦੀ ਕਲਮ ਚੱਲ ਰਹੀ ਹੈ ਔਰ ਉਹਦੇ 'ਚ ਵੀ ਗੁਰੂ ਕਲਗੀਧਰ ਦਾ ਪਿਆਰ, ਉਹ ਸਾਰੇ ਆਨੰਦਪੁਰ ਦੇ ਸ਼ਹਿਰ ਦੇ ਵਿੱਚ, ਉਸ ਨਗਰੀ ਦੇ ਵਿੱਚ, ਨਗਰ ਦੇ ਵਾਸੀ ਉਸ ਆਨੰਦ ਨੂੰ ਮਾਣ ਰਹੇ ਨੇ। ਤੇ ਜੇ ਭਾਈ ਬਚਿੱਤਰ ਸਿੰਘ ਨਾਗਣੀ ਲੈ ਕੇ ਮਸਤ ਹਾਥੀ ਦੇ ਉਸ ਹੰਕਾਰ ਨੂੰ, ਉਸ ਦੇ ਲੋਹੇ ਦੇ ਤਵਿਆਂ ਨੂੰ, ਪਹਾੜੀ ਰਾਜਿਆਂ ਦੇ ਜਿਹੜਾ ਉਹਨਾਂ ਦਾ ਦੀ ਐਰੋਗੈਂਸ ਨੂੰ ਖਤਮ ਕਰਦੇ ਨੇ, ਤੇ ਉਹ ਵੀ ਗੁਰੂ ਕਲਗੀਧਰ ਦੇ ਸੀਨੇ ਨਾਲ ਲੱਗੇ ਹੋਏ ਨੇ। ਸੋ ਇਹ ਉਹ ਕ੍ਰਿਸ਼ਮੇ ਔਰ ਉਸ ਖਾਲਸੇ ਦੇ ਜ਼ਿੰਮੇ ਜਿਹੜਾ ਮੂਲ ਤੌਰ ਦੇ ਉੱਤੇ ਗੁਰੂ ਨੇ ਕੰਮ ਲਾਇਆ, ਉਹ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਪ੍ਰੋਟੈਕਟਰ ਆਫ ਦਾ ਡਾਊਨ ਟ੍ਰੋਡਨ, ਤੇ ਦੁਸ਼ਟ ਨੂੰ ਸਜ਼ਾ ਦੇਣ ਵਾਲਾ। ਔਰ ਜੇ ਅਸੀਂ ਫਿਰ ਉਸ ਖਾਲਸੇ ਦੇ ਕਨਸੈਪਟ ਦੇ ਹਵਾਲੇ ਨਾਲ, ਕਿਉਂਕਿ ਅੰਮ੍ਰਿਤ ਦਾ ਮਤਲਬ ਜਿਹੜਾ ਮੌਤ ਦੇ ਡਰ ਤੋਂ ਨਿਕਲ ਗਿਆ, ਜਿਸ ਨੇ ਮਰਨਾ ਨਹੀਂ ਹੈ, ਮਾਰੇਗੀ ਤਾਂ ਮੌਤ ਉਹਨੂੰ ਜਿਹੜਾ ਮੌਤ ਤੋਂ ਡਰਦੇ। ਤੇ ਫਿਰ ਜਿਹੜਾ ਮੌਤ ਤੋਂ ਬੇਖਬਰ ਹੈ, ਉਹ ਕਿਸੇ ਦੀ ਗੁਲਾਮੀ ਨਹੀਂ ਕਬੂਲਦਾ। ਉਹ ਸਾਰੇ ਗੁਲਾਮੀ ਦੇ ਸੰਗਲ ਕੱਟੇ ਉਸ ਸਪਿਰਿਟ ਦੇ ਅੰਦਰ, ਖਾਲਸਾਈ ਸਪਿਰਿਟ ਦੇ ਅੰਦਰ, ਜੋ ਭਾਈ ਰਤਨ ਸਿੰਘ ਭੰਗੂ ਨੇ ਫਿਰ ਬਿਆਨ ਕੀਤਾ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਉਹ ਸਾਵਰਨ ਹੈ ਤੇ ਜਾਂ ਉਸ ਸਾਵਰਨਟੀ ਦੇ ਲਈ ਲੜ ਰਹੇ। ਤੇ ਫਿਰ ਇਹ 316 ਸਾਲ ਦਾ ਇਤਿਹਾਸ ਹੀ ਜੇ ਅਸੀਂ ਪਿੱਛੇ ਜਾ ਕੇ ਦੇਖਾਂਗੇ, ਜਿਹਦਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ, ਉਹ ਮੁਗਲਿਆ ਸਲਤਨਤ ਹੋਏ, ਉਹ ਅਫਗਾਨ ਧਾੜਵੀ ਹੋਣ, ਉਹ ਅੰਗਰੇਜ਼ ਬ੍ਰਿਟਿਸ਼ ਬਸਤੀਵਾਦੀ ਹੋਣ, ਜਾਂ ਅੱਜ ਦੇ ਭਾਰਤ ਦੇ ਹਿੰਦੂਤਵੀ ਹਾਕਮ ਹੋਣ। ਸੋ ਜ਼ਾਹਰ ਹੈ ਕਿ ਇਹਨਾਂ 3 ਸਦੀਆਂ ਦੇ ਵਿੱਚ ਖਾਲਸਾ 4 ਪਾਵਰਫੁਲ ਰਜੀਮਸ ਦੇ ਨਾਲ ਭਿੜਿਆ ਹੈਡ ਔਨ, ਬਿਨਾਂ ਕਿਸੇ ਦੇ। ਔਰ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਉਹ ਮੁਗਲ ਹੋਣ, ਅਫਗਾਨ ਹੋਣ, ਉਹਨਾਂ ਨੇ ਜਿਹੜਾ ਕਿਸ ਕਦਰ ਨੀਤੀਆਂ ਅਪਣਾਈਆਂ। ਔਰ ਅੱਜ ਚੌਥੀ ਸਲਤਨਤ ਜਿਹਨੇ ਲਗਭਗ 30 ਸਾਲਾਂ 'ਚ ਇੰਨੇ ਸਿੱਖ ਮਾਰ ਦਿੱਤੇ ਨੇ, ਜਿੰਨੇ ਸਾਰੀ 18ਵੀਂ ਸਦੀ 'ਚ ਮੁਗਲਾਂ ਅਫਗਾਨਾਂ ਨੇ ਰਲ ਕੇ ਨਹੀਂ ਸੀ ਮਾਰੇ। ਔਰ ਇਹਨਾਂ ਨਾਲ ਵੀ ਸਿੱਖ ਭਿੜ ਰਹੇ ਨੇ। ਇਹ ਨਹੀਂ ਹੈ ਗੱਲ, ਠੀਕ ਹੈ, ਕਈ ਵਾਰ ਜਦੋਂ ਅਸੀਂ ਉਸ ਪੀਰੀਅਡ 'ਚ ਦੇਖਦੇ ਹਾਂ, ਉਦੋਂ ਵੀ ਕਿੰਨੇ ਸਿੱਖ ਅਨੰਦਪੁਰ ਆਏ ਹੋਣਗੇ। ਜਦੋਂ ਫਾਈਨਲ ਘੇਰਾ ਪਿਆ 9 ਮਹੀਨੇ ਦਾ, 10ਵੇਂ ਪਾਤਸ਼ਾਹ ਨਾਲ 8000 ਹੋਣਗੇ, 10000 ਹੋਣਗੇ, ਕੋਈ ਘਰਾਂ 'ਚ ਦੁੱਬ ਕੇ ਬੈਠੇ ਹੋਣਗੇ, ਹਮਦਰਦੀ ਰੱਖਦੇ ਹੋਣਗੇ। ਲੇਕਿਨ ਜਿਹੜੇ ਜਿਨ੍ਹਾਂ ਨੂੰ ਗੁਰੂ ਕੇ ਪਿਆਰ ਦੀ ਉਹ ਖੇਡ ਸਮਝ ਆਈ ਹੋਈ ਹੈ, ਉਹ ਤਾਂ ਇਸ਼ਕ ਦੇ ਪਰਵਾਨੇ ਨੇ, ਉਹ ਤਾਂ ਇਸ਼ਕ ਦੇ ਉੱਤੋਂ, ਗੁਰੂ ਦੇ ਪਿਆਰ ਤੋਂ ਉਹਨਾਂ ਨੂੰ ਤਾਂ ਗੱਲ ਸਮਝ ਆਈ ਹੋਈ ਹੈ। ਔਰ ਇਹ ਵੀ ਜਦੋਂ ਅਸੀਂ ਖੰਡੇ ਦੀ ਧਾਰ ਜਾਂ ਤਲਵਾਰ ਤੇ 5 ਸਿੱਖਾਂ ਦਾ ਆ ਕੇ ਕੁਰਬਾਨ ਹੋਣ ਦੀ ਗੱਲ ਕਰਦੇ, ਤੇ ਇਹ ਵੀ ਉਸ ਆਈਡੀਓਲੋਜੀ ਦੇ ਨਾਲ ਹੀ ਜਾ ਕੇ ਜੁੜਦੀ ਹੈ ਜੀ, ਜਿਹੜੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤੇ, ਪਿੱਠ ਨਹੀਂ ਦਿਖਾਈ ਜੀ। ਔਰ ਫਿਰ ਅਸੀਂ ਬਾਣੀ 'ਚ ਪੜ੍ਹਦੇ ਹਾਂ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਹਰ ਇੱਕ ਦੀ ਰੇਣੁਕਾ, ਪੈਰਾਂ ਦੀ ਡਸਟ ਹੋਣਾ ਨਿਮਰਤਾ, ਮਿੱਠਤ ਨੀਵੀਂ ਨਾਨਕ ਹੈ। ਹੁਣ ਉਹ ਖਾਲਸਾ, ਉਹ ਅੰਮ੍ਰਿਤ ਗੁਰੂ ਬਖਸ਼ਦੇ ਨੇ ਜਿਸ ਦੇ ਵਿੱਚ ਮਾਤਾ ਜੀਤੋ ਜੀ ਪਤਾਸੇ ਪਾਉਂਦੇ ਨੇ। ਹੁਣ ਇਹ ਅੰਮ੍ਰਿਤ ਮੌਤ ਤੋਂ ਬੇਖੌਫ ਕਰਨ ਵਾਲਾ, ਪਰ ਜਦੋਂ ਕਿੱਥੇ ਉਹ ਵਿਚਾਰਧਾਰਾ ਹੈ ਜਿਹੜੀ ਔਰਤ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦੀ, ਜਿਹੜੀ ਪੈਰਾਂ ਦੀ ਜੁੱਤੀ ਸਮਝਦੀ ਹੈ, ਜਿਹੜੀ ਨਰਕ ਦੁਆਰੀ ਕਹਿੰਦੀ ਹੈ, ਜਿਹੜੀ ਉਹਨੂੰ ਜਿਹੜਾ ਜਨਊ ਪਾਉਣ ਦਾ ਹੱਕ ਵੀ ਨਹੀਂ ਦਿੰਦੀ, ਪਰ ਇੱਥੇ ਮਾਤਾ ਜਿਹੜੇ ਨੇ ਉਹਨਾਂ ਦੇ ਪਤਾਸੇ ਉਸ ਅੰਮ੍ਰਿਤ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਨੇ। ਫਿਰ ਅਸੀਂ ਜਦੋਂ ਜ਼ਾਤ ਪਾਤੀ ਅਭਿਮਾਨ ਦੀ ਗੱਲ ਕਰਦੇ ਹਾਂ, ਉਹ 5 ਪਿਆਰੇ ਭਾਈ ਦਇਆ ਸਿੰਘ ਲਾਹੌਰ ਤੋਂ, ਭਾਈ ਧਰਮ ਸਿੰਘ ਹਸਤਨਾਪੁਰ ਜਿਹੜਾ ਮੌਜੂਦਾ ਦਿੱਲੀ ਦਾ ਏਰੀਆ ਉਸ ਤੋਂ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਉੜੀਸਾ ਤੋਂ ਜੀ, ਭਾਈ ਮੋਹਕਮ ਸਿੰਘ
द्वारका गुजरात तो, भाई साहिब सिंह ਜਿਹੜਾ ਬਿਦਰ ਤੋਂ ਕਰਨਾਟਕਾ, ਜਿਸ ਨੂੰ ਅੱਜ ਸਟੇਟ ਹੈ। ਔਰ ਇਹਨਾਂ ਨੂੰ ਇਹੀ ਜਿਹੜੇ ਪਹਿਲੇ ਆਦੇਸ਼ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਔਰ ਮੈਂ ਸਮਝਦਾ ਵੀ ਅੱਜ ਦੇ ਇਸ ਦਿਨ ਸਾਡੇ ਸਿਰ ਸ਼ਰਮ ਨਾਲ ਨੀਵੇਂ ਵੀ ਹੋਣੇ ਚਾਹੀਦੇ ਨੇ, ਜਿਹੜੇ ਅਸੀਂ ਜ਼ਾਤ ਪਾਤੀ ਅਭਿਮਾਨ 'ਚ ਫਸੇ ਹਾਂ। ਸਿੱਖਾਂ ਨੂੰ ਅਸੀਂ ਜ਼ਾਤਾਂ ਪਾਤਾਂ 'ਚ ਇੱਕ ਦੂਜੇ ਨੂੰ ਵੰਡਿਆ ਹੋਇਆ ਹੈ। ਅੱਡ-ਅੱਡ ਜ਼ਾਤਾਂ ਪਾਤਾਂ ਦੇ ਨਾਂ ਤੇ ਗੁਰਦੁਆਰੇ, ਸੰਸਥਾਵਾਂ ਸਥਾਪਿਤ ਕੀਤੀਆਂ ਹੁੰਦੀਆਂ ਨੇ। ਜਦੋਂ ਕਿਸੇ ਪ੍ਰਤੀ ਸਾਡਾ ਕੋਈ ਹੀਣ ਭਾਵ ਆਉਂਦਾ ਹੈ ਤੇ ਉਸ ਨੂੰ ਅਸੀਂ ਕੋਈ ਜਾਤੀ ਸੂਚਕ ਗਾਲ ਕੱਢ ਕੇ ਸੰਬੋਧਿਤ ਹੁੰਦੇ। ਔਰ ਕਿਸ ਕਿਸਮ ਦਾ ਸਾਡਾ ਵਰਤਾਰਾ ਹੈ ਡੇ ਟੂ ਡੇ ਲਾਈਫ 'ਚ। ਅਸੀਂ ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਕਹਾਉਣ ਵਾਲੇ ਵੀ ਹਾਂ, ਸਾਡਾ ਪ੍ਰੈਕਟੀਕਲ ਕਿਰਦਾਰ ਕੀ ਹੈ? ਅਸੀਂ ਕਿੰਨੇ ਕੁ ਰੋਜ਼ਾਨਾ ਜ਼ਿੰਦਗੀ 'ਚ ਇਮਾਨਦਾਰ ਹਾਂ? ਕਿੰਨੀ ਕੁ ਸਾਡੇ ਜ਼ਿੰਦਗੀ ਦੀ ਖੁਸ਼ਬੂ ਨੇ ਦੂਸਰਿਆਂ ਨੂੰ ਸਿੱਖੀ ਦੇ ਵੱਲ ਖਿੱਚੇ? ਕਿੰਨੇ ਕੁ ਅਸੀਂ ਹਾਂ ਜਿਹੜੇ ਸਮਝਦੇ ਹਾਂ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਇਸ ਦਾ ਮਤਲਬ ਕੀ ਹੈ? ਅੱਜ ਤਾਂ ਬਹੁਤ ਸਾਡਾ, ਇੱਕ ਤਾਂ ਲੋਕ ਉਹ ਨੇ ਜਿਹੜੇ ਵੈਸੇ ਹੀ ਸਿੱਖੀ ਤੋਂ ਦੂਰ ਨੇ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਕੁਝ ਅਣਜਾਣ ਨੇ, ਕੁਝ ਬੇਈਮਾਨ ਨੇ, ਤੁਸੀਂ ਉਹਨਾਂ ਨੂੰ ਪਾਸੇ ਵੀ ਛੱਡ ਦਿਓ। ਤੇ ਅੱਜ ਸਾਡਾ ਬਹੁਤ ਵੱਡਾ ਹਿੱਸਾ ਤਾਂ ਉਸ ਕੰਮ ਤੇ ਲੱਗਾ ਹੋਇਆ ਹੈ ਜਿਹਨੂੰ ਅਸੀਂ, ਮੈਂ ਕੋਈ ਨਿੰਦਤ ਭਾਵ ਨਾਲ ਨਹੀਂ ਕਹਿਣਾ ਚਾਹੁੰਦਾ, ਕੀਰਤਨ, ਕਥਾ, ਵਿਚਾਰ, ਗੁਰਬਾਣੀ, ਗੁਰਦੁਆਰਾ ਸਾਹਿਬ, ਸੇਵਾ, ਲੰਗਰ ਬਹੁਤ ਜ਼ਰੂਰੀ ਨੇ, ਸਭ ਅਹਿਮੀਅਤ ਦੀਆਂ ਚੀਜ਼ਾਂ ਨੇ। ਲੇਕਿਨ ਇਹ ਸਾਰਾ ਤਾਂ ਉਹ ਕੋਈ ਪਾਣੀ ਹੈ, ਕੋਈ ਖਾਦ ਹੈ, ਕੋਈ ਜ਼ਮੀਨ ਹੈ, ਜਿਹੜਾ ਅਲਟੀਮੇਟਲੀ ਉਸ ਦਾ ਫਰੂਟ ਹੈ, ਉਹ ਤਾਂ ਖਾਲਸਾ ਹੈ। ਜਿਹੜਾ ਖਾਲਸਾ ਬੇਡਰ ਹੈ, ਮੌਤ ਤੋਂ ਬੇਖਬਰ ਹੈ, ਔਰ ਜਿਹੜਾ ਗੁਲਾਮੀ ਨਹੀਂ ਕਬੂਲਦਾ। ਇਹੀ ਸਾਡਾ ਇਤਿਹਾਸ ਹੈ। ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ, ਕਿ ਜहाँ खालसा राज करेगा और इसलिए राज करेगा खालसा पढ़ते, इसलिए खालसा जी के बोल बाले पढ़ते। हुण तुसी आज़ादी दा कानसैप्ट सिखां चों कढ लो, बाकी सब कुछ करी जाओ। तुसी सारी रात जागो, दिने जागो, कथा समागम करो, कीर्तन करो, ढाडी कविशर सब सुनो, पर कहो जी बस असी बड़े खुश हैं, असी तो बहुत बड़ा वधिया लंगर बनया सी, वाह जी वाह, रागियां ने तो कमाल करती, अज बस बल्ले बल्ले हो गई, इन्ना नोटां दा ढेर लग गया, अज सिक्खी दी परखे रह गई। अज साडे लई ਇਹ ਹੈ ਗੱਲ, ਇਹ ਹੈ ਵੀ ਉਦੋਂ ਵੀ ਹੁਣ ਜਿਹੜੇ 80,000 ਆਏ ਗੁਰੂ ਸਾਹਿਬ ਦੇ ਹੁਕਮਨਾਮਿਆਂ ਦੇ ਉੱਤੇ, ਕੋਈ ਅਸਾਮ ਚੋਂ ਆਇਆ, ਕੋਈ ਕਾਬਲ ਕੰਧਾਰ ਚੋਂ ਆਇਆ, ਕੋਈ ਸਿਰਮੌਰ ਹਿਮਾਚਲ ਚੋਂ ਆਇਆ, ਕੋਈ ਨੇਪਾਲ ਚੋਂ ਆਇਆ, ਦੱਖਣ ਚੋਂ ਆਏ। ਪੰਜ ਪਿਆਰਿਆਂ ਦੇ ਆਪਣੇ ਆਪ ਦੇ ਵਿੱਚ ਕੰਪੋਜੀਸ਼ਨ ਹੀ ਦੱਸਦੀ ਹੈ ਵੀ ਕਿੱਥੋਂ ਦੂਰ ਦਰਾਡਿਓਂ ਸਿੱਖ ਆਏ ਜੀ। ਪਰ ਉਸ 80,000 ਦੇ ਇਕੱਠ ਚੋਂ 5 ਨਿਕਲੇ ਜਿਨ੍ਹਾਂ ਨੂੰ ਗੁਰੂ ਦਾ ਮੈਸੇਜ ਸਮਝ ਆਇਆ ਸੀ। ਦੂਜਿਆਂ ਨੂੰ ਵੀ ਹੌਲੀ ਉਹਨਾਂ ਨੂੰ ਲੱਗਿਆ ਕਿ ਭਾਈ ਅਸੀਂ ਪਛੜ ਗਏ। ਫਿਰ ਅਗਲੇ ਦਿਨਾਂ 'ਚ ਅੰਮ੍ਰਿਤ ਸੰਚਾਰ ਆਉਂਦਾ ਹੈ ਵੀ ਅਗਲੇ ਕੁਝ ਹਫ਼ਤਿਆਂ ਤੱਕ 20,000 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੂੰ, ਜਿਹੜਾ ਸਿੰਘ ਸਿੰਘਣੀ ਬਣੇ ਅੰਮ੍ਰਿਤ ਦੀ ਦਾਤ ਲੈ ਕੇ। ਸੋ ਉਹ ਇੱਕ ਵੱਖਰਾ ਪਾਰਟ ਹੈ। ਮੈਂ ਸਮਝਦਾ ਵੀ ਅੱਜ ਵੀ ਜਿਹੜੇ ਪਰਵਾਨੇ ਨੇ, ਜਿਨ੍ਹਾਂ ਨੂੰ ਸ਼ਹੀਦੀਆਂ ਮਿਲੀਆਂ ਨੇ, ਜਿਹੜੇ ਉੱਥੇ ਤੱਕ ਪਹੁੰਚੇ ਨੇ, ਪਰ ਅੱਜ ਸਾਡੇ ਕੋਲ ਇਹਨਾਂ ਮੁਲਕਾਂ 'ਚ ਰਹਿੰਦੇ ਆ, ਇੱਕ ਤਾਂ ਉਹ ਨੇ ਕੌਮੀ ਪਰਵਾਨੇ ਜਿਹੜੇ ਉੱਥੇ ਜੂਝ ਰਹੇ ਨੇ ਜੀ, ਇਹਨਾਂ ਮੁਲਕਾਂ 'ਚ ਰਹਿੰਦੇ ਆ, ਸਾਡੇ ਕੋਲ ਕਾਨੂੰਨੀ ਤੌਰ ਦੇ ਉੱਤੇ ਹੱਕ ਹੈ ਸਾਡਾ ਪ੍ਰੋਟੈਸਟ ਦਾ, ਸਾਡਾ ਹੱਕ ਹੈ। ਹੁਣ ਮੋਦੀ ਦਾ ਅੱਜ ਦੌਰਾ ਸ਼ੁਰੂ ਹੋ ਗਿਆ ਕੈਨੇਡਾ ਦਾ ਜੀ, ਉਹਨੇ ਦੁਪਹਿਰੇ ਪਹੁੰਚਣਾ ਸੀ ਆਟਵਾ, ਜਹਾਜ਼ ਪਿੱਛੋਂ ਹੀ ਕਿਤੇ ਜਰਮਨੀ ਕੇ ਫਰਾਂਸ ਜਿੱਥੋਂ ਵੀ ਉਹ ਆ ਰਹੇ ਉੱਥੇ ਹੀ ਲੇਟ ਹੋ ਗਿਆ। ਸਿੰਘ ਜਿਹੜੇ ਨੇ ਉਹਨਾਂ ਨੇ ਪ੍ਰੋਟੈਸਟ ਕੈਂਸਲ ਕੀਤਾ ਮੌਕੇ ਤੇ, ਕਿਉਂਕਿ ਆਟਵਾ ਪਾਰਲੀਮੈਂਟ ਨੂੰ ਉਹਨੇ ਸੰਬੋਧਨ ਕਰਨਾ ਸੀ, ਉਹਦੇ ਬਾਹਰ ਹੀ ਉਹ ਪ੍ਰੋਟੈਸਟ ਰੱਖਿਆ ਹੋਇਆ ਸੀ। ਫਿਰ ਉਹਨਾਂ ਨੇ ਪਤਾ ਲੱਗਿਆ ਕਿ ਵੀ ਉਹਨੇ 5-5:30 ਵਜੇ ਆਣਾ ਏਅਰਪੋਰਟ ਦੇ ਉੱਤੇ ਆਟਵਾ। ਸੋ ਜਿੰਨੇ ਕੁ ਵੀ ਸਿੰਘ ਪਹੁੰਚ ਸਕਦੇ ਸੀ ਕੁਇਕਲੀ, ਉਹ ਇੱਕ ਕੋਈ ਪਲਾਨਡ ਨਹੀਂ ਹੁੰਦਾ ਇਸ ਕਿਸਮ ਦਾ, ਹੁੰਦਾ ਤੇ ਇਹ ਵੀ ਚੈਲੰਜ ਕਰਨ ਦਾ ਜੀ। ਔਰ ਦਰਸ਼ਕ ਜਿਹੜੇ ਨੇ, ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹ ਸਕਰੀਨ ਦੇ ਉੱਤੇ ਦੇਖ ਸਕਦੇ ਨੇ, ਭਾਵੇਂ ਸਵਾਈ ਗਿਣਤੀ 'ਚ ਸਿੰਘ ਪਹੁੰਚੇ, ਬੱਚੇ ਵੀ ਨੇ, ਬੀਬੀ ਵੀ ਹੈ, ਔਰ ਉਹਨਾਂ ਨੇ ਉੱਥੇ ਜਾ ਕੇ ਆਪਣਾ ਪ੍ਰੋਟੈਸਟ ਦੱਸਿਆ। ਔਰ ਇਹ ਇੰਨਾ ਸਿੰਬੋਲਿਕ ਹੋਣਾ ਵੀ ਇਹ ਮੈਸੇਜ ਦਿੰਦਾ ਹੈ ਕਿ ਯੂ ਆਰ ਨਾਟ ਵੈਲਕਮ ਹੀਅਰ ਜੀ, ਕਿ ਤੇਰੀ ਇੱਥੇ ਕੋਈ, ਤੈਨੂੰ ਅਸੀਂ ਸਵਾਗਤ ਨਹੀਂ ਕਰਦੇ ਤੇਰਾ। ਔਰ ਕੱਲ ਜਦੋਂ ਕਿ ਉਹਨੇ ਟੋਰਾਂਟੋ ਜਾਣਾ, ਇੱਕ ਬਹੁਤ ਵੱਡਾ ਪ੍ਰੋਟੈਸਟ ਪਲਾਨ ਕੀਤਾ ਗਿਆ। ਔਰ ਵੈਨਕੂਵਰ ਦੇ ਹਵਾਲੇ ਨਾਲ ਪਰਸੋਂ, ਜਿਵੇਂ ਅੱਜ ਮੈਂ ਈਵਨ ਉੱਥੋਂ ਦੇ ਇੱਕ ਪ੍ਰੋਮੀਨੈਂਟ ਅਖਬਾਰ ਦੀ ਖਬਰ ਵੀ ਦੇਖ ਰਿਹਾ ਸੀ ਕਿ ਬਹੁਤ ਵੱਡੇ ਪੈਮਾਨੇ ਦੇ ਉੱਤੇ ਲਗਭਗ 10-12 ਹੋਰ ਆਰਗੇਨਾਈਜੇਸ਼ਨਸ ਨੇ ਵੀ ਸਿੱਖਾਂ ਨੂੰ ਜੁਆਇਨ ਕੀਤਾ, ਜਿਨ੍ਹਾਂ 'ਚ ਗਦਰੀ ਬਾਬਿਆਂ ਨਾਲ ਸੰਬੰਧਿਤ ਜਿਹੜੀ ਕੋਈ ਮੈਮੋਰੀਅਲ ਸੁਸਾਇਟੀ ਹੈ ਉਹ ਵੀ ਹੈ, ਮੁਸਲਮਾਨ ਸੰਸਥਾਵਾਂ ਵੀ ਨੇ, ਈਸਾਈ ਸੰਸਥਾਵਾਂ ਵੀ ਨੇ, ਹੋਰ ਵੀ ਨੇ। ਸੋ ਇੱਕ ਮੈਸਿਵ ਪ੍ਰੋਟੈਸਟ ਜਿਹੜਾ ਹੈ
ਉਹ ਵੈਨਕੂਵਰ ਦੇ ਵਿੱਚ ਉਸ ਦੀ ਇੰਤਜ਼ਾਰ ਕਰ ਰਿਹਾ ਮੋਦੀ ਦੀ। ਜੀ। ਸੋ ਮੈਂ ਸਮਝਦਾ ਹਾਂ ਵੀ ਇਹ ਜਦੋਂ ਅਸੀਂ ਅੱਜ ਖਾਲਸਾ ਸਾਜਨਾ ਦਿਵਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਬੇਸ਼ੱਕ ਵੱਡੇ ਵੱਡੇ ਦੀਵਾਨ ਹਰ ਥਾਂ ਸਜੇ ਨੇ, ਕਿਤੇ ਸਜਣਗੇ, ਕੇਸਰੀ ਰੰਗ, ਨੀਲਾ ਰੰਗ ਫਿਜ਼ਾ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ, ਕਿਤੇ ਥੋੜਾ ਜ਼ਿਆਦਾ ਆਉਂਦਾ ਹੈ। ਲੇਕਿਨ ਗੱਲ ਖਾਲਸੇ ਦੀ ਸਪਿਰਿਟ ਦੀ ਹੈ, ਔਰ ਉਹ ਸਪਿਰਿਟ ਖਾਲਸੇ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਅੱਜ ਸਾਡੀ ਅਰਦਾਸ ਦੇ ਵਿੱਚ, ਸਾਡੀਆਂ ਯਾਦਾਂ ਦੇ ਵਿੱਚ ਸਾਡੇ 3 ਸਦੀਆਂ ਦੇ ਉਹ ਸਾਰੇ ਸਿੰਘ ਸਿੰਘਣੀਆਂ ਜਿਨ੍ਹਾਂ ਨੂੰ ਬੇਸ਼ੱਕ ਅਸੀਂ ਅਰਦਾਸ 'ਚ ਇੱਕ ਸਿੰਬੋਲਿਕ ਬਣ ਗਈ ਹੈ ਗੱਲ, ਰਿਚੁਅਲ ਬਣ ਗਿਆ ਰਾਦਰ, ਜੀ, ਯਾਦ ਵੀ ਕਰਦੇ। ਫਿਰ ਸਾਡੀਆਂ ਯਾਦਾਂ 'ਚ ਕਰੰਟ ਸਟਰਗਲ ਦੇ ਖਾਸ ਤੌਰ ਤੇ ਉਹ 1.5 ਲੱਖ ਸ਼ਹੀਦ ਸਿੰਘ ਸਿੰਘਣੀਆਂ ਹੋਣ। ਫਿਰ ਸਾਡੀਆਂ ਯਾਦਾਂ ਦੇ ਵਿੱਚ, ਸਾਡੀਆਂ ਅਰਦਾਸਾਂ ਦੇ ਵਿੱਚ ਸਾਡੇ ਹਵਾਰੇ, ਸਾਡੇ ਰਾਜੋਆਣੇ, ਉਹ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਨੇ, ਕਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਭੁਕਾਰ ਤਾਂ ਆਜ਼ਾਦੀ ਤਾਂ ਰੂਹ ਦੀ ਹੈ। ਤੁਸੀਂ ਬੇੜੀਆਂ, ਹੱਥਕੜੀਆਂ ਗੁਲਾਮੀ ਦਾ ਨਾਂ ਨਹੀਂ ਹੈ। ਗੁਲਾਮੀ ਤਾਂ ਮਾਈਂਡ ਦੀ ਸਟੇਟ ਹੈ ਕਿ ਜਦੋਂ ਤੁਸੀਂ ਮਾਨਸਿਕ ਤੌਰ ਦੇ ਉੱਤੇ ਗੁਲਾਮੀ ਕਬੂਲਦੇ ਹੋ। ਤਾਂ ਅਸੀਂ ਸਮਝਦੇ ਹਾਂ ਵੀ ਖਾਲਸਾ ਇੱਕ ਫ੍ਰੀ ਇਨਸਾਨ ਹੈ। ਔਰ ਇਸ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੇ ਉਸ ਮਿਸਟਿਕ ਅੰਦਾਜ਼ 'ਚ ਬਿਆਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਜੀ, ਕਿ ਇਹ ਤੁਰਥੀ ਆਜ਼ਾਦ ਨੇ। ਔਰ ਉਸੇ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਫਿਰ ਜਦੋਂ ਪੰਜਾਬ ਦੇ ਕਰੈਕਟਰ ਨੂੰ ਬਿਆਨਿਆ ਤਾਂ ਉਹਨਾਂ ਦੇ ਸਾਹਮਣੇ ਉਹੀ ਸਿੱਖ ਕਰੈਕਟਰ ਸੀ, ਸਿੱਖ ਜਵਾਨੀ ਸੀ ਜਿਹੜੀ ਬਿਲਕੁਲ ਕਿਸੇ ਗੁਲਾਮੀ ਨੂੰ ਨਹੀਂ ਕਬੂਲਦੀ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ ਪ੍ਰੋਫੈਸਰ ਪੂਰਨ ਸਿੰਘ ਦੇ ਉਹਨਾਂ ਸ਼ਬਦਾਂ 'ਚ ਜਿਹੜੇ ਖਾਲਸੇ ਦੀ ਉਸ ਨਿਰਭੈਤਾ ਜਿਹੜੀ ਕਿ ਪੰਜਾਬ ਦੀ ਫਿਜ਼ਾ 'ਚ, ਪੰਜਾਬ ਦੀ ਰੂਹ ਜਿਹੜੀ ਖਾਲਸਾ ਰਿਹਾ, ਉਸ ਪਰਥਾਏ ਉਹਨਾਂ ਨੇ ਕਿਹਾ ਸੀ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਜੀ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਸੋ ਲੜਾਈ ਤਾਂ ਟੈ ਮਨਾਉਣ ਤਾਂ ਟੈ ਨਾ ਮੰਨਣ ਦੀ ਹੁੰਦੀ ਹੈ। ਸੋ ਅੱਜ ਜੇ ਹਿੰਦੂਤਵੀ ਹਾਕਮ ਸਾਨੂੰ ਟੈ ਮਨਾਉਣਾ ਚਾਹੁੰਦੇ ਨੇ, ਔਰ ਪੰਜਾਬੀ 'ਚ ਕਹਿੰਦੇ ਲੱਤ ਥੱਲੋਂ ਕੱਢਣਾ ਚਾਹੁੰਦੇ ਨੇ, ਆਪਣੇ ਜਜ਼ਬ ਕਰਨਾ ਚਾਹੁੰਦੇ ਨੇ, ਤਾਂ ਖਾਲਸੇ ਦਾ ਰਿਐਕਸ਼ਨ ਹੈ ਵੀ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਸੋ ਫਿਰ ਇਹੀ ਕਿਰਪਾਨ, ਕਿਰਪਾ ਤੇ ਆਨ ਦਾ ਸੁਮੇਲ, ਅਣਖ ਦੇ ਲਈ ਜੂਝਣਾ, ਅਣਖ ਦੇ ਲਈ ਜੀਣਾ, ਅਣਖ ਦੇ ਨਾਲ ਮਰਨਾ। ਔਰ ਇਹ ਬੜੀ ਪਪੂਲਰ ਇੱਕ ਸੇਇੰਗ ਹੈ ਕਿ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਗਿੱਦੜ ਦੀ 1000 ਦਿਨ ਦੀ ਜ਼ਿੰਦਗੀ ਨਾਲੋਂ ਕਿਤੇ ਬਿਹਤਰ ਹੁੰਦੀ ਹੈ। ਸੋ ਇਹ ਸਿੰਘ ਨੇ, ਇਹ ਕੌਰ ਨੇ, ਸ਼ਹਿਜ਼ਾਦੀਆਂ ਨੇ ਗੁਰੂ ਦੀਆਂ, ਪ੍ਰਿੰਸ ਨੇ, ਔਰ ਗੁਰੂ ਦੇ ਲਾਡਲੇ ਸਿੰਘ ਨੇ ਜਿਨ੍ਹਾਂ ਨੂੰ ਗੁਰੂ ਨੇ ਆਪ ਉਸ ਪੰਥ ਦੇ ਵਾਲੀ ਬਣ ਕੇ ਹਮੇਸ਼ਾ ਲਈ ਇਕਰਾਰਨਾਮਾ ਹੈ ਗੁਰੂ ਦਾ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਇਹ ਮੇਰੀ ਖੇਤੀ ਹੈ। ਸੋ ਅੱਜ ਦੇ ਦਿਨ ਜਿੱਥੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿਜਦਾ ਕਰਦੇ, ਉਹਨਾਂ ਦੀ ਮਹਾਨ ਉਸ ਮਨੁੱਖਤਾ ਨੂੰ ਦੇਣ ਨੂੰ, ਉੱਥੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਅਸੀਂ ਵੀ ਜਿਹੜਾ ਕਿਤੇ ਉਸ ਖਾਲਸੇ ਦੇ ਕਰੈਕਟਰ, ਖਾਲਸੇ ਦੇ ਕਿਰਦਾਰ ਦੇ ਨੇੜੇ ਤੇੜੇ ਵੀ ਪਹੁੰਚ ਸਕੀਏ। ਔਰ ਅਖੀਰ 'ਚ ਵਧਾਈ ਦੇਣੀ ਵੀ ਜ਼ਰੂਰੀ ਹੁੰਦੀ ਹੈ। ਫਿਰ ਇਹਨਾਂ ਨੇ ਕਹਿਣਾ ਜੀ ਗੱਲਾਂ ਇੰਨੀਆਂ ਕੀਤੀਆਂ ਤੇ ਵਧਾਈ ਦਿੱਤੀ ਨਹੀਂ, ਗੱਲਾਂ ਬੇਮਤਲਬ ਨਹੀਂ ਕੀਤੀਆਂ। ਮੈਂ ਤੇ ਤੁਹਾਡੇ ਵਿਚਾਰ ਸੁਣ ਕੇ ਮੈਂ ਤੇ ਫਰੀਜ਼ ਹੋ ਗਈ ਹਾਂ, ਈਵਨ ਕਿ ਮੇਰੇ ਰੌਂਗਟੇ ਵੀ ਖੜੇ ਹੋ ਗਏ ਨੇ। ਫਰੀਜ਼ ਥੋੜੀ ਹੋਈਦਾ, ਸਗੋਂ ਚਾਹ ਦੇ ਨਾਲ ਇਹ ਹੈ ਵੀ ਕਿਰਪਾਨ ਚੁੱਕਣ ਨੂੰ ਚੀਕ ਕਰਦਾ। ਜੀ, ਉਹ ਫਰੀਜ਼ ਦਾ ਤਾਂ ਡਰ ਨਾਲ ਫਰੋਜ਼ ਨਾ ਹੋ ਜਾਏ। ਤੁਸੀਂ ਇੰਨੇ ਵਧੀਆ ਵਿਚਾਰ ਦਿੱਤੇ ਨੇ। ਚਲੋ ਇਹ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।